वेलकम बैक टू न्यूज़ TV 84 ब्रेक तो बाद हम ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਮਨਵੀਰ ਸਿੰਘ ਜੀ ਨਾਲ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जी भैन जी तुहानू और TV 84 ਦੇ ਸਮੂਹ ਦਰਸ਼ਕਾਂ ਨੂੰ ਮੈਂ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਿਛਲੇ ਕੁਝ ਦਿਨਾਂ ਤੋਂ ਸਾਡਾ ਫੋਕਸ ਜਿਹੜਾ ਸੀਗਾ ਬੇਸਿਕਲੀ ਮੋਦੀ ਦੀ ਕੈਨੇਡਾ ਫੇਰੀ ਸੀ ਇਸ ਸੰਬੰਧੀ ਅਸੀਂ ਵੱਖ-ਵੱਖ ਕੈਨੇਡੀਅਨ ਮੀਡੀਆ ਪਰਸਨੈਲਿਟੀ ਨਾਲ ਗੱਲਬਾਤ ਕੀਤੀ ਹੈ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਕਿ ਓਵਰਆਲ ਤੁਸੀਂ 14 15 16 ਅਪ੍ਰੈਲ ਦੀ ਮੋਦੀ ਦੀ ਜਿਹੜੀ ਫੇਰੀ ਹੈ ਕੈਨੇਡਾ ਦੇ ਵਿੱਚ ਹੋਈ ਹੈ ਇਸ ਦਾ ਮੁਲਾਂਕਣ ਕਿਵੇਂ ਕਰਦੇ ਹੋ जी देखो पहला तो आप 14 15 16 तो पहला जो मोदी का ऐलान होया कैनेडा दे विच आउण दा ठीक उस वक्त तो ही कनेडा दीयां जड़ियां मुख जड़ियां पार्टीज ने चाहे सिक्स फॉर जस्टिस होवे श्रोमणी अकाली दल अमृतसर होवे उन्होंने अपने अपने प्रोग्राम जड़े आ वो उलीकते सन जी सो ईवन उदों तक हजे तक कोई टाइमिंग भी फाइनल नहीं हुई सी कोई स्कैजुअल भी फाइनल नहीं सी बट तैयारियां उस दिन तो और जिहड़ा सोशल मीडिया एक्टिव हो गया सी ਉਹਦੇ ਵਿੱਚ ਵੱਖ-ਵੱਖ ਜਿਹੜੀਆਂ ਰਾਜਨੀਤਿਕ ਪਾਰਟੀਆਂ ਔਰ ਉਸ ਤੋਂ ਇਲਾਵਾ ਹਿਊਮਨ ਰਾਈਟਸ ਦੇ ਜਿਹੜੇ ਗਰੁੱਪਸ ਨੇ ਉਹ ਸਾਰੇ ਆਪਣੇ ਆਪਣੇ ਤੌਰ ਤੇ ਐਕਟਿਵ ਹੋ ਗਏ ਸਨ ਜੀ ਤੇ ਉਸ ਤੋਂ ਬਾਅਦ ਜਿਉਂ ਹੀ ਮੋਦੀ ਦਾ ਜਿਹੜਾ ਪ੍ਰੋਗਰਾਮ ਆ ਪਹਿਲਾਂ ਥੋੜਾ ਲੇਟ ਹੋਇਆ ਜਰਮਨ ਤੋਂ ਆਉਣ ਲਈ ਹਾਂਜੀ ਔਰ ਪ੍ਰੋਟੈਸਟ ਜਿਹੜਾ ਪਾਰਲੀਮੈਂਟ ਹਿੱਲ ਤੇ ਰੱਖਿਆ ਗਿਆ ਸੀਗਾ ਉਹ ਪਹਿਲਾਂ ਜਿਹੜਾ ਮੁੱਢਲੀ ਜਾਣਕਾਰੀ ਇਹ ਸੀ ਕਿ 14 ਤਰੀਕ ਨੂੰ ਸਵੇਰੇ ਮੋਦੀ ਨੇ ਪਾਰਲੀਮੈਂਟ ਹਿੱਲ ਆਣਾ ਜੀ ਸੋ ਉਸ ਹਿਸਾਬ ਨਾਲ ਪਾਰਲੀਮੈਂਟ ਹਿੱਲ ਜਿਹੜਾ ਪ੍ਰੋਟੈਸਟ ਰੱਖਿਆ ਗਿਆ ਸੀ ਬਟ ਅਚਾਨਕ ਉਸਦੀ ਜਿਹੜੀ ਫਲਾਈਟ ਆ ਹੁਣ ਇਹ ਨਹੀਂ ਪਤਾ ਕਿ ਅਚਾਨਕ ਹੋਇਆ ਜਾਂ ਮਿਸਗਾਈਡ ਕੀਤਾ ਗਿਆ ਕਿਉਂਕਿ ਮੋਦੀ ਨੂੰ ਜਾਂ ਉਸਦੇ ਐਡਵਾਈਜ਼ਰ ਨੂੰ ਪਤਾ ਹੈ ਕਿ ਜਿੱਥੇ ਵੀ ਉਹ ਜਾਂਦਾ ਹਾਂਜੀ ਸਿੱਖ ਔਰ ਜਿਹੜੇ ਹੋਰ ਹਿਊਮਨ ਰਾਈਟਸ ਗਰੁੱਪ ਨੇ ਉਹਦਾ ਜਿਹੜਾ ਸਵਾਗਤ ਆ ਉਹ ਬੜੇ ਹੀ ਮਤਲਬ ਉਹਨਾਂ ਨੂੰ ਪਸੰਦ ਆਉਣ ਵਾਲੇ ਢੰਗ ਦੇ ਨਾਲ ਨਹੀਂ ਕਰਦੇ ਬਿਲਕੁਲ ਜੀ ਸੋ ਪਤਾ ਨਹੀਂ ਕਿਹਨਾਂ ਕਾਰਨਾਂ ਕਰਕੇ ਖੈਰ ਉਹਦਾ ਜਿਹੜਾ ਟ੍ਰਿਪ ਸੀ ਉਹ ਥੋੜਾ ਜਿਹਾ ਪੋਸਟਪੋਨ ਹੋਇਆ 5:30 ਵਜੇ ਉਹ ਉਤਰੇ ਨੇ ਆਪਣੇ ਆਟਵਾ 에ਅਰਪੋਰਟ ਦੇ ਉੱਤੇ ਹਾਂਜੀ ਔਰ ਉਸ ਤੋਂ ਬਾਅਦ ਆਟਵਾ 에ਅਰਪੋਰਟ ਦੇ ਤਾਰ ਉਤਰਦਿਆਂ ਹੀ ਮੌਂਟਰੀਅਲ ਆਟਵਾ ਟੋਰਾਂਟੋ ਤੋਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਬੈਨਰ ਲੈ ਕੇ ਉੱਥੇ ਪਹੁੰਚੀਆਂ ਹੋਈਆਂ ਸਨ ਜੀ ਔਰ ਹੋ ਸਕਦਾ ਕਿ ਉਹਨਾਂ ਨੂੰ ਕੋਈ ਜਿਹੜੀ ਹੈ ਇਸ ਦੀ ਜਾਣਕਾਰੀ ਪਹਿਲਾਂ ਤੋਂ ਹੋ ਗਈ ਹੋਵੇ ਜਾਂ ਤੁਹਾਨੂੰ ਪਤਾ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਜਾਂ ਹੋਰ ਇਹਨਾਂ ਦੇ ਜਿਹੜੇ ਪਿੱਠੂ ਮੀਡੀਆ ਜਾਂ ਹੋਰ ਏਦਾਂ ਦੇ ਜਿਹੜੇ ਬੁਲਾਰੇ ਇਹਨਾਂ ਨੂੰ ਦੱਸ ਦਿੰਦੇ ਨੇ ਸੋ ਸ਼ਾਇਦ ਇਸ ਦੇ ਚੱਲਦੇ ਹੀ ਉਹਨਾਂ ਨੇ ਜਿਹੜਾ ਆਪਣਾ ਪ੍ਰੋਗਰਾਮ ਸੀ ਕਿਉਂਕਿ ਜਿਹੜਾ ਉਹਨਾਂ ਨੂੰ ਉੱਥੇ ਇੱਕ ਵੈਲਕਮ ਕਰਨ ਦੇ ਲਈ ਸਟੇਜ ਲਗਾਈ ਗਈ ਸੀ ਇਹਨਾਂ ਦੇ ਸਮਰਥਕਾਂ ਵੱਲੋਂ ਕੈਨੇਡੀਅਨ ਸਮਰਥਕਾਂ ਵੱਲੋਂ ਹਾਂਜੀ ਔਰ ਉੱਥੇ ਇੰਤਜ਼ਾਮ ਕੀਤਾ ਗਿਆ ਸੀ ਕਿ ਮੋਦੀ ਆਏਗਾ ਔਰ ਭਾਸ਼ਣ ਦੇਗਾ ਔਰ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਕੀਤਾ ਸੀ ਪਰ ਮੋਦੀ ਨੇ ਉੱਥੇ ਆਉਣਾ ਦੁਸਤ ਨਹੀਂ ਸਮਝਿਆ ਜੀ ਉਹਨਾਂ ਦਾ ਕਾਫਲਾ ਜਿਹੜਾ ਉਹ 에ਅਰਪੋਰਟ ਤੋਂ ਬਾਹਰ ਨਹੀਂ ਨਿਕਲੇ ਉਹ ਅੰਦਰੋਂ ਆਪਣੇ ਜਿਹੜਾ 에ਅਰ ਇੰਡੀਆ ਦਾ ਜਹਾਜ਼ ਸੀ ਉਸ ਤੋਂ ਉਤਰ ਕੇ ਸਿਰਫ ਜਿਹੜੇ ਇੱਧਰ ਇਕੱਠ ਬੰਨ ਕੇ ਸਵੇਰ ਤੋਂ ਟਾਈਆਂ ਕੋਲੇ ਟਾਈਆਂ ਲਾ ਕੇ ਕੋਟ ਪੈਂਟ ਪਾ ਕੇ ਜਿਹੜੇ ਇੰਤਜ਼ਾਰ ਕਰ ਰਹੇ ਸੀ 4-5 ਘੰਟੇ ਤੋਂ ਮੋਦੀ ਸਮਰਥਕ ਉਹਨਾਂ ਨੂੰ ਸਿਰਫ ਉਹ ਦੂਰੋਂ ਹੱਥ ਲਾ ਕੇ ਤੇ ਆਪਣਾ ਚੱਲਦਾ ਬਣਿਆ ਹਾਂਜੀ ਤੇ ਇਹ ਹੋ ਸਕਦਾ ਹੈ ਕਿ ਇਹਦੇ ਪਿੱਛੇ ਕਾਰਨ ਹੈ ਜਿਹੜਾ ਉਹ ਬਾਹਰ ਜਿਹੜਾ ਪ੍ਰੋਟੈਸਟ ਹੋਇਆ ਸੀ ਉਸ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਸੀ ਜੀ ਇਸ ਲਈ ਉਹ ਨਿਕਲ ਗਏ ਤਾਂ ਉਹਨਾਂ ਦੀਆਂ ਜਿਹੜੀਆਂ ਟਾਈਆਂ ਨੇ ਉਹ ਲੰਮਕਦੀਆਂ ਰਹਿ ਗਈਆਂ ਹਾਂਜੀ ਔਰ ਉਸ ਤੋਂ ਬਾਅਦ ਅਗਲੇ ਦਿਨ ਦੀ ਆਪਾਂ ਗੱਲ ਕਰਦੇ ਹਾਂ ਅਗਲੇ ਦਿਨ ਜਿਹੜਾ ਉਸਦਾ ਪ੍ਰੋਗਰਾਮ ਸੀ ਉਹ 15 ਅਪ੍ਰੈਲ ਨੂੰ ਸ਼ਾਮ ਨੂੰ ਉੱਥੇ ਟੋਰਾਂਟੋ ਵਿਖੇ ਰੱਖਿਆ ਗਿਆ ਸੀ ਜੀ ਉਸ ਦੇ ਵਿੱਚ ਬੜਾ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਸੀ ਕਿ ਮੋਦੀ ਜਿਹੜਾ ਉਹ ਇੱਥੇ 6 ਵਜੇ ਆਏਗਾ ਔਰ 10,000 ਦੇ ਕਰੀਬ ਉੱਥੇ ਇਕੱਠ ਸੀ ਬੇਸਿਕਲੀ ਜਿਹੜਾ ਇਕੱਠ ਸੀ ਉਹ ਜ਼ਿਆਦਾਤਰ ਜਿਵੇਂ ਇੱਕ ਰੈਂਟਲ ਭੀੜ ਜਿਹਨੂੰ ਆਪਾਂ ਕਹਿ ਸਕਦੇ ਕੁਝ ਇਸ ਤਰ੍ਹਾਂ ਦਾ ਹੀ ਵਰਤਾਰਾ ਸੀ ਕਿਉਂਕਿ ਬਹੁਤੇ ਲੋਕ ਜਿਹੜੇ ਨੇ ਉਹਨਾਂ ਵੱਲੋਂ ਖਬਰਾਂ ਇਸੇ ਤਰ੍ਹਾਂ ਦੀਆਂ ਆਈਆਂ ਕਿ ਜ਼ਿਆਦਾ ਜਿਹੜੇ ਜਿੱਥੋਂ ਮੋਦੀ ਬਿਲੋਂਗ ਕਰਦਾ ਗੁਜਰਾਤੀ ਕਮਿਊਨਿਟੀ ਹਾਂਜੀ ਉਹਨਾਂ ਦੇ ਬੰਦੇ ਸਨ ਔਰ ਕੁਝ ਰੈਂਟਾ ਸਿੱਖ ਹਾਂਜੀ ਕੁਝ ਇਸ ਕਿਸਮ ਦੇ ਜਿਹੜੇ ਬੰਦੇ ਸਰਕਾਰੀ ਦਰਬਾਰੇ ਆਪਣੀ ਹਾਜ਼ਰੀ ਭਰਨੀ ਜਿਹੜੇ ਆਪਣਾ ਫਰਜ਼ ਸਮਝਦੇ ਨੇ ਜੀ ਉਹਨਾਂ ਚੋਂ ਕੁਝ ਸ਼ਖਸੀਅਤਾਂ ਔਰ ਕੁਝ ਮੀਡੀਆ ਵਾਲੇ ਅਖੌਤੀ ਪ੍ਰੋ ਇੰਡੀਅਨ ਮੀਡੀਆ ਉਹ ਵੀ ਉੱਥੇ ਪਹੁੰਚਿਆ ਹੋਇਆ ਸੀ ਔਰ ਉਸ ਤੋਂ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਪ੍ਰੋਟੈਸਟ ਬਾਹਰ ਰੱਖਿਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਸਿੱਖ ਫॉर ਜਸਟਿਸ ਵੱਲੋਂ ਸਾਂਝੇ ਤੌਰ ਤੇ ਜਿਹੜਾ ਪ੍ਰੋਟੈਸਟ ਰੱਖਿਆ ਗਿਆ ਸੀ
ਉਸ ਪ੍ਰੋਟੈਸਟ ਦੇ ਵਿੱਚ ਵੱਧ ਚੜ ਕੇ ਸੰਗਤਾਂ ਨੇ ਹਿੱਸਾ ਲਿਆ ਔਰ ਉਸ ਨੂੰ ਜਿਹੜਾ ਮੇਨ ਸਟ੍ਰੀਮ ਮੀਡੀਆ ਉਸਨੇ ਤਾਂ ਕਵਰ ਕੀਤਾ, ਪਰ ਜਿਹੜਾ ਸਾਊਥ ਏਸ਼ੀਅਨ ਮੀਡੀਆ ਖਾਸ ਕਰਕੇ ਭਾਰਤੀ ਮੀਡੀਆ ਉਹਨਾਂ ਨੇ ਬਿਲਕੁਲ ਤਵੱਜੋ ਨਹੀਂ ਦਿੱਤੀ ਉਸ ਵੱਲ। ਪਰ ਉਹ ਜਿਹੜਾ ਪ੍ਰੋਟੈਸਟ ਸੀ ਉਹ ਕਾਫੀ ਕਾਮਯਾਬ ਰਿਹਾ ਜੀ। ਹਾਂਜੀ, ਕਰੀਬ 1000 ਦੇ ਇਕੱਠ ਸੀ ਉੱਥੇ ਪ੍ਰੋਟੈਸਟ ਦੇ ਵਿੱਚ, ਔਰ ਵਰਕਿੰਗ ਡੇ ਦੇ ਵਿੱਚ 1000 ਦਾ ਜਿਹੜਾ ਇਕੱਠ ਹੁੰਦਾ ਉਹ ਕਾਫੀ ਮਾਇਨੇ ਰੱਖਦਾ ਆਪਣੇ ਆਪ ਦੇ ਵਿੱਚ, ਖਾਸ ਕਰਕੇ ਪ੍ਰੋਟੈਸਟ। ਜੀ ਜੀ ਹਾਂਜੀ, ਔਰ ਉੱਥੇ ਜਿਹੜਾ ਮੇਨ ਸਟ੍ਰੀਮ ਮੀਡੀਆ ਕੈਨੇਡਾ ਦਾ, ਇੰਗਲਿਸ਼ ਦੀਆਂ ਅਖਬਾਰਾਂ ਨੇ, ਟੀਵੀ ਚੈਨਲ ਦੇ, ਉਹਨਾਂ ਨੇ ਵੀ ਉਹਨੂੰ ਕਵਰ ਕੀਤਾ। ਔਰ ਉਸ ਤੋਂ ਇਲਾਵਾ ਆਪਾਂ ਵੀ TV 84 ਨੇ ਵੀ ਕੁਝ ਸਮੇਂ ਲਈ ਲਾਈਵ ਔਰ ਬਾਕੀ ਉਹਦੀ ਜਿਹੜੀ ਰਿਪੋਰਟਿੰਗ ਹੈ ਉਹ ਸਾਰੀ ਕੀਤੀ ਹੈ। ਬਿਲਕੁਲ। ਔਰ ਉਸ ਦੇ ਵਿੱਚ ਜਿਹੜਾ ਮੇਨ ਮੁੱਦਾ ਉੱਥੇ ਤਕਰੀਰਾਂ ਦੇ ਵਿੱਚ ਸਾਹਮਣੇ ਆਇਆ ਵੱਖ-ਵੱਖ ਹਿਊਮਨ ਰਾਈਟਸ ਜਥੇਬੰਦੀਆਂ ਵੱਲੋਂ, ਉਹ ਇਹ ਸੀ ਕਿ ਜਿਹੜਾ ਕੈਨੇਡਾ ਨੇ ਉਸੇ ਦਿਨ ਸਵੇਰੇ ਜਿਹੜਾ ਮੋਦੀ ਦੇ ਨਾਲ ਨਿਊਕਲੀਅਰ ਡੀਲ ਦੇ ਉੱਤੇ ਸਾਈਨ ਕੀਤੇ ਸਨ, ਉਹ ਜਿਹੜਾ ਮੁੱਦਾ ਸੀ ਉਹ ਭਾਰੀ ਰਿਹਾ ਜੀ। ਔਰ ਉਸ ਮੁੱਦੇ ਦੇ ਉੱਤੇ ਸਾਰਿਆਂ ਨੇ ਆਪਣਾ ਅਫਸੋਸ ਜ਼ਾਹਰ ਕੀਤਾ। ਔਰ ਇਸ ਤੋਂ ਇਲਾਵਾ ਇਹ ਵੀ ਗੱਲਬਾਤ ਕੀਤੀ ਗਈ ਕਿ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨਿਊਕਲੀਅਰ ਡੀਲ ਜਿਹੜੀ ਆ ਅਨਸੇਫ ਹੱਥਾਂ ਦੇ ਵਿੱਚ ਕੈਨੇਡਾ ਵੱਲੋਂ ਕੀਤੀ ਗਈ ਆ, ਉਸਦੇ ਬਾਰੇ ਵੀ ਕੋਈ ਪ੍ਰੋਗਰਾਮ ਲਿਖਿਆ ਜਾਏਗਾ ਜਾਂ ਕੁਝ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾਏਗੀ ਕਿ ਇਹ ਜਿਹੜੀ ਡੀਲ ਹੈ ਉਹ ਠੀਕ ਨਹੀਂ ਹੈ। ਸੋ ਕੁੱਲ ਮਿਲਾ ਕੇ ਪ੍ਰੋਟੈਸਟ ਬੜਾ ਕਾਮਯਾਬ ਰਿਹਾ। ਔਰ ਮੋਦੀ ਉੱਥੋਂ ਵੀ ਜਿਹੜਾ ਮੋਦੀ ਦਾ ਸੰਭਾਵਿਕ ਰੂਟ ਸੀਗਾ ਪਹਿਲਾਂ ਦਾ ਉਲੀਕਿਆ ਗਿਆ, ਜਿੱਥੇ ਪ੍ਰੋਟੈਸਟ ਦੀ ਪਰਮਿਸ਼ਨ ਲਈ ਗਈ ਸੀ ਜੀ ਵੀਰ ਜੀ, ਉੱਥੋਂ ਦੀ ਨਾਲ ਜਾ ਕੇ ਇੱਕ ਵੱਖਰੇ ਰਸਤੇ ਤੋਂ ਉਸ ਦੇ ਜਿਹੜੇ ਸਟੇਡੀਅਮ ਤੱਕ ਪਹੁੰਚਾਇਆ ਗਿਆ ਸੀ। ਜੀ ਮਨਵੀਰ ਵੀਰ ਜੀ, ਸਾਡੇ ਕੋਲ 2-3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਜਿਸ ਤੁਸੀਂ ਪੂਰੇ ਪ੍ਰੋਟੈਸਟ ਦੇ ਬਾਰੇ ਗੱਲਬਾਤ ਕੀਤੀ ਕਿ ਤੁਸੀਂ ਮੁਲਾਂਕਣ ਕੀਤਾ ਕਿ ਮੋਦੀ ਦੀ ਫੇਰੀ ਕਿਵੇਂ ਰਹੀ ਸੀਗੀ ਐਂਡ ਮੀਡੀਆ ਦਾ ਰੋਲ ਕਿਵੇਂ ਰਿਹਾ ਸੀ। ਅਸੀਂ ਮੀਡੀਆ ਨੇ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਕਿ ਤੁਸੀਂ ਵੀ TV 84 ਰਾਹੀਂ TV 84 ਤੋਂ ਤੁਸੀਂ ਲਾਈਵ ਪ੍ਰੋਗਰਾਮ ਕੀਤਾ ਸੀ, ਟੋਰਾਂਟੋ ਤੋਂ ਪ੍ਰੋਟੈਸਟ ਹੋਇਆ ਸੀ। ਪਰ ਇਹ ਤਾਂ ਅਸੀਂ ਗੱਲਬਾਤ ਕੀਤੀ ਹੈ ਪ੍ਰੋਟੈਸਟ ਦੇ ਹਵਾਲੇ ਨਾਲ, ਪਰ ਜਿਸ ਤਰ੍ਹਾਂ ਲਾਈਕ ਕੈਨੇਡਾ ਜਾਂ ਫਿਰ ਅਮਰੀਕਾ ਉਹਨਾਂ ਨੇ ਮੋਦੀ ਨੂੰ ਬੁਲਾਇਆ ਇੱਥੇ, ਇਹ ਤਾਂ ਬਿਜ਼ਨਸ ਡੀਲ ਸੀ, ਉਹਨਾਂ ਦੇ ਬਿਜ਼ਨਸ ਪਰਪਸ ਸੀ। ਪਰ ਤੁਸੀਂ ਜਿਹੜਾ ਵੈਨਕੂਵਰ ਦਾ ਗੁਰਦੁਆਰਾ ਹੈ ਉਸਦਾ ਕੀ ਰੋਲ ਸਮਝਦੇ, ਕਿਉਂਕਿ ਉਹਨਾਂ ਨੇ ਤਾਂ ਬਿਲਕੁਲ ਹੀ ਗੁਰਦੁਆਰਾ ਆਪਣੇ ਲਾਭ ਦੇ ਲਈ ਬੰਦ ਕਰ ਦਿੱਤਾ, ਸਿੱਖ ਸੰਗਤਾਂ ਨੂੰ ਵੀ ਅੰਦਰ ਨਹੀਂ ਜਾਣ ਦਿੰਦੇ ਸੀਗੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਭੈਣ ਜੀ, ਇਹ ਜਿਹੜਾ ਵਰਤਾਰਾ ਇਹ ਪੈਰਲਰੀ ਨਾਲ ਦੀ ਨਾਲ ਚੱਲਦਾ ਰਿਹਾ, ਖਾਸ ਕਰਕੇ ਇਸ ਵਾਰ ਦੀ ਜਿਹੜੀ ਇਹਨਾਂ ਦੀ, ਕਿਉਂਕਿ ਮੋਦੀ ਜਿਹੜੇ ਵੀ ਮੁਲਕਾਂ ਦੇ ਵਿੱਚ ਪਹਿਲਾਂ ਗਿਆ ਉਸਨੂੰ ਭਾਰੀ ਰੋਸ ਦਾ ਜਿਹੜਾ ਸਾਹਮਣਾ ਕਰਨਾ ਪਿਆ। ਸਿੱਖਾਂ ਦੇ ਵਿੱਚ ਜੋ ਰੋਹ ਦੀ ਲਹਿਰ ਮੋਦੀ ਦੇ ਆਮਦ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਦੇਖੀ ਗਈ, ਉਹਨਾਂ ਨੂੰ ਇਸ ਵਾਰ ਪੂਰਾ ਪਤਾ ਸੀ। ਖਾਸ ਕਰਕੇ ਕੈਨੇਡਾ ਦੇ ਸੰਦਰਭ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕੈਨੇਡਾ ਦੇ ਸਿੱਖਾਂ ਬਾਰੇ ਸਭ ਨੂੰ ਪਤਾ ਹੈ ਜੀ ਕਿ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਇੰਡੀਅਨ ਇੱਥੇ ਆਉਂਦੇ ਨੇ, ਇੰਡੀਅਨ ਮਿਨਿਸਟਰ ਜਾਂ ਹੋਰ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਆਉਂਦੇ ਨੇ। ਸੋ ਉਹਨਾਂ ਨੂੰ ਪੂਰਾ ਅੰਦਾਜ਼ਾ ਸੀ ਇਸ ਗੱਲ ਦਾ ਜੀ। ਇਸੇ ਕਰਕੇ ਉਹਨਾਂ ਨੇ ਪਹਿਲਾਂ ਜਿਹੜਾ ਉਹਨਾਂ ਦੀ ਇੰਟੈਲੀਜੈਂਸ ਨੇ, ਜਿਹੜਾ ਉਹਨਾਂ ਦੇ ਪਾਲਿਸੀ ਮੇਕਰਸ ਨੇ ਮੋਦੀ ਦਾ ਜਿਹੜਾ ਰੂਟ ਕੈਨੇਡਾ ਆਉਣ ਲਈ ਬਣਾਇਆ, ਉਸ ਤੋਂ ਪਹਿਲਾਂ ਉਸਦੀ ਦਰਬਾਰ ਸਾਹਿਬ ਦੇ ਵਿੱਚ ਫੇਰੀ ਕਰਵਾਈ ਗਈ, ਉੱਥੇ ਉਹਨੂੰ ਸਨਮਾਨਿਤ ਕਰਾਇਆ ਗਿਆ ਜੀ। ਔਰ ਇਹ ਗੱਲ ਕੋਈ ਲੁਕੀ ਛਿਪੀ ਨਹੀਂ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਜਿਹੜੀਆਂ ਕਾਬਜ਼ ਧਿਰਾਂ ਨੇ, ਹਾਂਜੀ ਦੁਨਿਆਵੀ ਤੌਰ ਤੇ ਜਿਹੜੀਆਂ ਕਾਬਜ਼ ਧਿਰਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ, ਉਹਨਾਂ ਦਾ ਝੁਕਾਅ ਕਿੱਧਰ ਹੈ ਇਹ ਭਲੀ ਭਾਂਤ ਸਾਰੇ ਦਰਸ਼ਕ ਜਾਣਦੇ ਨੇ। ਔਰ ਇਸੇ ਹੀ ਲੜੀ ਦਾ ਨਤੀਜਾ ਜਿਹੜਾ ਉਹਨਾਂ ਨੇ ਉੱਥੇ ਕਾਮਰੇਡ ਖੱਬੇ ਪੱਖੀਆਂ ਦੀ ਸੋਚ ਵਾਲੀ ਕਮੇਟੀ ਦਾ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਚੁਣਿਆ ਗਿਆ, ਜਿੱਥੇ ਖੱਬੇ ਪੱਖੀ ਬੰਦਿਆਂ ਦਾ ਕਬਜ਼ਾ, ਔਰ ਉਸਨੂੰ ਉਹਨਾਂ ਨੇ ਟਾਰਗੇਟ ਕਰਕੇ ਉੱਥੇ ਉਹਨਾਂ ਨੂੰ ਕੋਈ ਕੀ ਉਹਨਾਂ ਦੀਆਂ ਡੀਲ ਸੀ ਜਾਂ ਕੀ ਸੀ, ਕਿੱਦਾਂ ਕਰਕੇ ਉਹਨਾਂ ਨੇ ਉੱਥੇ ਆਮ ਸਿੱਖ ਸੰਗਤ ਦੇ ਲਈ ਜਿਹੜਾ ਉੱਥੇ ਕਰਫਿਊ ਲਾਇਆ ਗਿਆ। ਔਰ ਮੋਦੀ ਦੀ ਸ਼ਾਮਤ ਦੇ ਵਿੱਚ ਸਾਰੀ ਕਮੇਟੀ ਨੇ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਨੇ। ਪਰ ਉੱਥੇ ਹੀ ਦੇਖਣ ਵਾਲੀ ਗੱਲ ਇਹ ਵੀ ਰਹੀ ਕਿ ਦੇਖੋ ਇੱਕ ਸਿੱਖ ਮਹਿੰਦਰ ਸਿੰਘ ਨਾਮ ਦਾ ਸਿੱਖ ਨੌਜਵਾਨ, ਜਿਸ ਤਰ੍ਹਾਂ ਉਹਨਾਂ ਨੇ ਉਸ ਚੀਜ਼ ਦਾ ਵਿਰੋਧ ਕੀਤਾ, ਜਿਸ ਤਰ੍ਹਾਂ ਨਾਲ ਉਹਨਾਂ ਨੇ ਉਸ ਚੀਜ਼ ਦਾ ਸਾਰੀ ਦਾ ਵਿਰੋਧ ਕੀਤਾ, ਉਹਨਾਂ ਨੂੰ ਬਿਲਕੁਲ ਦੱਸਤਾ ਕਿ ਤੁਸੀਂ ਇੱਥੇ ਵੀ ਵੈਲਕਮ ਨਹੀਂ ਹੋ। ਠੀਕ ਹੈ, ਤੁਸੀਂ ਪਾਵਰ ਦੇ ਨਾਲ ਜਾਂ ਕਾਬਜ਼, ਕੁਝ ਗਲਤ ਧਿਰਾਂ ਕਈ ਵਾਰ ਕਾਬਜ਼ ਹੋ ਜਾਂਦੀਆਂ ਨੇ ਗੁਰਦੁਆਰਾ ਸਾਹਿਬਾਨਾਂ ਦੇ, ਉਹਨਾਂ ਦੀ ਮਦਦ ਦੇ ਨਾਲ ਤੁਸੀਂ
ਗੁਰਦੁਆਰੇ ਤਾਂ ਆ ਸਕਦੇ ਹੋ, ਬਟ ਤੁਸੀਂ ਤੁਹਾਡਾ ਜਿਹੜੀਆਂ ਗੁਰਦੁਆਰੇ 'ਚ ਅਸਲੀ ਆਉਣ ਵਾਲੀਆਂ ਸਿੱਖ ਸੰਗਤਾਂ ਨੇ ਉਹਨਾਂ ਵੱਲੋਂ ਕੋਈ ਸਵਾਗਤ ਨਹੀਂ ਕੀਤਾ ਗਿਆ, ਬਲਕਿ ਵਿਰੋਧ ਕੀਤਾ ਗਿਆ ਹੈ। ਜੀ ਬਿਲਕੁਲ ਬਿਲकुल ਹਾਂਜੀ ਵੀਰ ਜੀ ਥੈਂਕ ਯੂ ਸੋ ਮਚ, ਕਿਉਂਕਿ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਸੋ ਹੋਰ ਕੁਐਸਚਨ ਦਾ ਟਾਈਮ ਨਹੀਂ ਹੈ, ਪਰ ਥੈਂਕ ਯੂ ਸੋ ਮਚ ਕਿ ਤੁਸੀਂ ਓਵਰਆਲ ਪੂਰਾ ਮੁਲਾਂਕਣ ਕੀਤਾ ਮੋਦੀ ਦੀ ਫੇਜ਼। ਅਸੀਂ ਤੁਹਾਡੇ ਕੋਲ ਹੁਣ ਅਸੀਂ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੇ ਆ। ਅਸੀਂ ਮਿਲਾਂਗੇ ਕੱਲ ਨੂੰ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।